ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ। ਮਨਪ੍ਰੀਤ ਬਾਦਲ ਦੇ ਨਾਲ ਤਾਂ ਚੱਲ ਹੀ ਰਿਹਾ ਸੀ ਮੁੱਖ ਮੰਤਰੀ ਸਾਹਿਬ ਦਾ ਹਿਸਾਬ ਕਿਤਾਬ। ਹੁਣ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਕਈ ਟਕੋਰਾਂ ਲਾਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਤੇ ਬਾਦਲਾਂ ਦੇ ਡੱਬਰ ਨੂੰ ਕਹਿੰਦੇ ਸਿੱਧੇ ਹੋ ਗਏ ਭਗਵੰਤ ਮਾਨ। ਦੇਖੋ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਿਛਲੀਆਂ ਸਰਕਾਰਾਂ ਜੀ ਪਿਛਲੀਆਂ ਸਰਕਾਰਾਂ ਦੇ ਵਿੱਚ ਅਹੁਦਿਆਂ ਤੇ ਮਾਣ-ਤਾਣ ਭੋਗਣ ਵਾਲੇ ਮੰਤਰੀ, ਮੁੱਖ ਮੰਤਰੀ, ਉਪ ਮੁੱਖ ਮੰਤਰੀ, ਇੱਥੋਂ ਤੱਕ ਕਿ ਐਮਐਲਏ ਜਾਂ ਜਿਹੜੇ ਦੌਰ 'ਚ ਸੰਸਦੀ ਸਕੱਤਰ ਵੀ ਰਹੇ, ਉਹਨਾਂ ਸਾਰਿਆਂ ਦਾ ਹਿਸਾਬ ਕਿਤਾਬ ਪੰਜਾਬ ਜਾਣਨਾ ਚਾਹੁੰਦਾ ਹੈ। ਉਹਨਾਂ ਸਾਰਿਆਂ ਦੀ ਕਾਰਗੁਜ਼ਾਰੀ ਪੰਜਾਬ ਜਾਣਨਾ ਚਾਹੁੰਦਾ ਹੈ। ਉਹਨਾਂ ਨੇ ਜਿਹਨੇ ਉਹਨਾਂ ਚੋਂ ਜਿਨ੍ਹਾਂ ਨੇ ਕਾਲੀਆਂ ਕਰਤੂਤਾਂ ਕੀਤੀਆਂ, ਪੰਜਾਬ ਵਿਰੋਧੀ ਫੈਸਲੇ ਕੀਤੇ ਆ, ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ, ਪੰਜਾਬ ਦੇ ਆਵਾਮ ਨਾਲ ਧੋਖਾ ਕੀਤਾ ਹੈ ਨਾ, ਪੰਜਾਬ ਦੇ ਹੱਕ ਹਕੂਕ ਨੂੰ ਖਾਧਾ ਹੈ, ਉਹਨਾਂ ਦੇ ਉੱਤੇ ਪੰਜਾਬ ਚਾਹੁੰਦਾ ਕਿ ਕਾਨੂੰਨੀ ਕਾਰਵਾਈ ਹੋਵੇ। ਜੀ ਪਰ ਆ ਟਵੀਟ ਲਿਖ ਕੇ, ਤੰਜ ਕੱਸ ਕੇ, ਪੁਰਾਣੀਆਂ ਵੀਡੀਓ ਪਾ ਕੇ, ਇਹ ਕਿਹੜੀ ਅਸਾਰੂ ਰਾਜਨੀਤੀ ਹੋ ਰਹੀ ਹੈ ਜੀ? ਮੈਨੂੰ ਜਵਾਬ ਦੇ ਦੇਣ। ਸੋ ਇਹ ਕਿਹੜਾ ਤਰੀਕਾ ਹੈ? ਮਤਲਬ ਠੀਕ ਹੈ, ਕਈਆਂ ਨੂੰ ਸਵਾਦ ਆਉਂਦਾ ਹੋਣਾ, ਕਈਆਂ ਨੂੰ ਚੰਗਾ ਲੱਗਦਾ ਹੋਣਾ। ਅੱਜ ਜਿਵੇਂ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਹੁਣ ਮਨਪ੍ਰੀਤ ਤੋਂ ਬਾਅਦ ਸੁਖਬੀਰ ਕੰਨੂ ਸਿੱਧੇ ਹੋਏ, ਸੋ ਸੁਖਬੀਰ ਦੇ ਮਤਲਬ ਕਿ ਜਿਹੜੇ ਪ੍ਰਸ਼ੰਸਕ ਨੇ, ਆਪਾਂ ਕੱਲ ਵੀ ਜਿਵੇਂ ਗੱਲ ਕਰ ਰਹੀ ਸੀ ਮਨਪ੍ਰੀਤ ਵਾਲੀ, ਉਵੇਂ ਸੁਖਬੀਰ ਦੇ ਪ੍ਰਸ਼ੰਸਕ ਅੱਜ ਉਹ ਵੀਡੀਓ ਸ਼ੇਅਰ ਕਰਨ ਲੱਗੇ ਹੋਣ ਜਿਹੜੀ ਸੁਖਬੀਰ ਨੇ ਪਾਈ ਆ ਭਗਵੰਤ ਮਾਨ ਦੀ। ਹਾਂਜੀ ਪਹਿਲਾਂ ਵੀ ਇਹੀ ਕੰਮ ਚੱਲਿਆ। ਤੇ ਭਗਵੰਤ ਮਾਨ ਦੇ ਪ੍ਰਸ਼ੰਸਕ, ਆਪ ਦੇ ਪ੍ਰਸ਼ੰਸਕ, ਜਾਂ ਇਹਨਾਂ ਦੇ ਆਈਟੀ ਸੈੱਲ ਸੁਖਬੀਰ ਬਾਦਲ ਦੀ ਉਹ ਵੀਡੀਓ ਪੁਰਾਣੀ ਹੈ ਨਾ, ਹੋਲੀ ਵਾਲੀ, ਉਹ ਮਤਲਬ ਇਹ ਕਿਹੜੀ ਰਾਜਨੀਤੀ ਹੈ? ਮੈਨੂੰ ਸਮਝਾ ਦੇਣ। ਇਹਦੇ ਨਾਲ ਪੰਜਾਬ ਦਾ ਕੀ ਭਲਾ ਹੋਣ ਲੱਗਿਆ? ਪੰਜਾਬ ਦੇ ਪਿੰਡਾਂ 'ਚ ਕਿਹੜੀ ਨਵੀਂ ਵਿਕਾਸ ਦੀ ਲਹਿਰ ਚੱਲ ਪੈਣੀ ਹੈ? ਇਹਦੇ ਨਾਲ ਕੀ ਹਾਸਲ ਹੋਣਾ? ਮੈਨੂੰ ਇਹ ਦੱਸੋ। ਫਰੋਲਣਾ ਤਾਂ ਉਹਨਾਂ ਦਾ ਕਾਰਜਕਾਰ ਫਰੋਲੋ ਨਾ, ਫਰੋਲਣਾ ਤਾਂ ਉਹਨਾਂ ਦੇ ਖਾਤੇ ਫਰੋਲੋ ਨਾ, ਫਰੋਲਣਾ ਤਾਂ ਉਹਨਾਂ ਦੀ ਜਾਇਦਾਦਾਂ ਦਾ ਹਿਸਾਬ ਕਿਤਾਬ ਫਰੋਲੋ ਨਾ, ਤੇ ਦੋ ਅੰਦਰ। ਸਹੀ, ਬਿਲਕੁਲ। ਮਾਫੀਆ ਰਾਜ ਕਿੱਥੇ ਆ ਗਿਆ ਜੀ? ਉਹਦੀ ਗੱਲ ਹੀ ਨਹੀਂ। ਲਿਸਟ ਲੰਬੀ ਹੁੰਦੀ ਸੀ ਮਾਫੀਆ ਰਾਜ ਦੀ। ਅੱਜ ਇੱਕ ਵੀਡੀਓ ਚੱਲ ਰਹੀ ਹੈ ਭਗਵੰਤ ਮਾਨ ਹੋਰਾਂ ਦੀ, ਕਹਿੰਦਾ ਇਹਨਾਂ ਦੇ ਰਾਜਾਂ ਦੇ ਵਿੱਚ ਬੇਅਦਬੀ ਮਾਮਲਿਆਂ ਦਾ ਇਨਸਾਫ ਨਹੀਂ ਮਿਲਣਾ, ਇਹ ਰਲੇ ਹੋਏ ਨੇ ਜੀ। ਹੁਣ ਕੀ ਪੁੱਛੀਏ ਮਾਨ ਸਾਹਿਬ? ਹੁਣ ਦੱਸ ਦਿਓ ਜਿਹੜੀਆਂ ਹੁਣ ਹੋਈਆਂ। ਹੁਣ ਰਲੇ ਹੋਏ ਹੋ ਤੁਸੀਂ ਜੀ। ਸੋ ਇਸ ਲਈ ਇਹ ਕਹਿ ਕੇ ਕੁਝ ਨਹੀਂ ਬਣਨਾ, ਕੁਝ ਕਰਕੇ ਦਿਖਾਓ। ਹੁਣ ਤੁਸੀਂ ਉਸ ਮੁਕਾਮ ਤੇ ਹੋ, ਸੋਸ਼ਲ ਮੀਡੀਆ ਤੇ ਨਹੀਂ। ਕਾਗਜ਼ੀ ਹਰਾ ਪੈਨ ਚਲਾਓ ਜਨਾਬ, ਹਰੀਆਂ ਝੰਡੀਆਂ ਨਹੀਂ। ਜੀ ਬਿਲਕੁਲ। ਚਲੋ, ਆ ਜਿਹੜਾ ਤਾਜ਼ਾ ਮਾਮਲਾ, ਮੈਂ ਇਹਦੇ ਵਿੱਚ ਦੋਵਾਂ ਦੀ ਸ਼ਬਦਾਵਲੀ ਤੁਹਾਡੇ ਸਾਹਮਣੇ ਰੱਖਦਾ। ਠੀਕ ਹੈ। ਭਗਵੰਤ ਮਾਨ ਰਾਜਪਾਲ ਨਾਲ ਉਲਝੇ ਜੀ, ਭਗਵੰਤ ਮਾਨ ਸੁਖਪਾਲ ਖਹਿਰਾ ਨਾਲ ਉਲਝੇ, ਭਗਵੰਤ ਮਾਨ ਚੰਨੀ ਨਾਲ ਉਲਝੇ, ਭਗਵੰਤ ਮਾਨ ਐਸਜੀਪੀਸੀ ਨਾਲ ਸਾਹਮਣੇ ਫਰੰਟ ਤੇ ਆ ਕੇ ਖੇਡ ਰਹੇ ਨੇ, ਭਗਵੰਤ ਮਾਨ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਨਾਲ ਉਲਝੇ ਹੋਏ ਨੇ, ਤੇ ਹੁਣ ਆ ਪਿਛਲੇ ਦਿਨੀ ਮਨਪ੍ਰੀਤ ਬਾਦਲ ਨਾਲ ਫਰੰਟ ਖੋਲ ਲਿਆ, ਤੇ ਹੁਣ ਸੁਖਬੀਰ ਬਾਦਲ। ਸੋ ਕੀ ਇਹ ਰੋਜ਼ ਪਰਚੀ ਕੱਢਦੇ ਆ ਕੋਈ? ਇਹਦੇ ਬਾਰੇ ਟਵੀਟ ਪਾਉਣਾ ਤਾਂ ਫਿਰ ਜਿਵੇਂ ਵਿਜੀਲੈਂਸ ਦੇ ਹਵਾਲੇ ਇੰਨਾ ਕੁਛ ਹੈ, ਵਿਜੀਲੈਂਸ ਨੂੰ ਕੰਮ ਕਰਨ ਦਿਓ, ਤੇ ਅਦਾਲਤਾਂ ਜਾ ਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਗੁਨਾਹ ਕੀਤੇ ਨੇ। ਪਰ ਆ ਟਵੀਟ ਕਰਕੇ ਕੀ ਹਾਸਲ ਹੁੰਦਾ ਮੈਨੂੰ ਨਹੀਂ ਪਤਾ। ਆ ਲਓ ਜੀ, ਭਗਵੰਤ ਮਾਨ ਹੋਰੀ ਸੁਖਬੀਰ ਬਾਦਲ ਦੇ ਹਵਾਲੇ ਨਾਲ ਲਿਖਦੇ ਨੇ ਕਿ ਸੁਖਬੀਰ ਬਾਦਲ ਹੋਲੀ ਵਾਲੀ ਫੋਟੋ ਪਾਉਂਦੇ ਨੇ, ਉਹਨਾਂ ਦੀ ਵਾਲ ਖੁੱਲੇ ਨੇ ਸੁਖਬੀਰ ਬਾਦਲ ਦੇ, ਹਨਾ, ਤੇ ਉਹਦੇ ਨਾਲ ਲਿਖਦੇ ਨੇ ਕਿ ਤੰਜ ਦੇ ਹਵਾਲੇ ਨਾਲ ਇਹ ਨੇ ਜੀ ਸਿੱਖ ਮਾਮਲਿਆਂ ਦੇ ਮੁਦਈ ਜੀ। ਤੇ ਉਧਰ ਸੁਖਬੀਰ ਬਾਦਲ ਰੋਟੀ ਖਾਂਦੇ ਦੀ ਵੀਡੀਓ ਪਾਉਂਦੇ ਨੇ। ਉਹ ਵੀਡੀਓ ਦੇ ਵਿੱਚ ਭਗਵੰਤ ਮਾਨ ਲੁੜਕ ਜਾਂਦਾ ਜਿਵੇਂ, ਹਨਾ, ਉਹ ਪਲੇਟ ਕੰਨੀ ਨੂੰ, ਹਨਾ, ਉਤੇ ਉਹ ਵੀਡੀਓ ਪਾ ਕੇ। ਅੱਜ ਕੱਲ ਪੰਜਾਬ ਇਹਨਾਂ ਹੱਥਾਂ 'ਚ ਹੈ, ਸ਼ਰਾਬੀ ਡਰਾਈਵਰ। ਅੱਛਾ, ਇਹ ਤੋਂ ਬਾਅਦ ਨਹੀਂ, ਮੈਂ ਪੂਰਾ ਦੱਸ ਦੇਣਾ ਜੀ। ਭਗਵੰਤ ਮਾਨ ਨੇ ਪੂਰਾ ਜਿਹੜਾ ਟਵੀਟ ਲਿਖਿਆ, ਉਹ ਲਿਖਿਆ, ਆ ਜਨਾਬ ਅੱਜ ਕੱਲ ਸਿੱਖ ਮਾਮਲਿਆਂ ਦੇ ਮੁਦਈ ਬਣੇ ਹੋਏ ਨੇ। ਠੀਕ ਹੈ। ਡਾਟ ਪਾ ਕੇ, ਨਹੀਂ ਉਹ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ, ਫਿਰ ਡਾਟ। ਠੀਕ ਹੈ। ਇਹ ਭਗਵੰਤ ਮਾਨ ਹੋਰਾਂ ਨੇ ਲਿਖਿਆ, ਤੇ ਥੱਲੇ ਸੁਖਬੀਰ ਬਾਦਲ ਦੀ ਖੁੱਲੇ ਬਾਲਾਂ ਵਾਲੀ, ਲਿਬੜੇ ਵਾਲੀ ਉਹ ਪਾ ਕੇ ਕਿ ਜੀ, ਮਤਲਬ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਸਿੱਖੀ ਕਿੱਥੇ ਹੈ ਜੀ, ਇਹ ਤਾਂ ਤਰੀਕਾ ਨਹੀਂ ਸਿੱਖੀ ਦੇ ਵਿੱਚ। ਤੇ ਇਹ ਲਿਖ ਕੇ ਕਿ ਆ ਜਨਾਬ ਅੱਜ ਕੱਲ ਸਿੱਖ ਮਾਮਲਿਆਂ ਦੇ ਮੁਦਈ ਬਣੇ ਹੋਏ ਨੇ, ਨਹੀਂ ਉਹ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ। ਭਗਵੰਤ ਮਾਨ ਹੋਰਾਂ ਨੇ ਇਹ ਲਿਖ ਕੇ ਥੱਲੇ ਸੁਖਬੀਰ ਬਾਦਲ ਦੀ ਫੋਟੋ ਪਾ ਕੇ ਕੰਮ ਕਰਤਾ। ਜਵਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆ ਗਏ। ਠੀਕ ਹੈ। ਹੁਣ ਇਹ ਉਪ ਮੁੱਖ ਮੰਤਰੀ ਬਣਾ ਮੌਜੂਦਾ ਮੁੱਖ ਮੰਤਰੀ ਲਾ ਲਓ ਮਾਮਲਾ। ਲਓ ਜੀ, ਸੁਖਬੀਰ ਬਾਦਲ ਕੀ ਲਿਖਦੇ ਆ, ਅੱਜ ਕੱਲ ਪੰਜਾਬ ਇਹਨਾਂ ਹੱਥਾਂ 'ਚ ਹੈ ਜੀ। ਸਟੇਟ ਤੇ ਸਟੇਜ 'ਚ ਬਹੁਤ ਫਰਕ ਹੁੰਦਾ।
ਡਰਾਈਵਰ ਹੋਵੇ ਸ਼ਰਾਬੀ ਦਾਰੂਬਾਜ਼ ਤਾਂ ਸਵਾਰੀਆਂ ਆਪਣੀ ਜਾਨ ਤੇ ਸਮਾਨ ਦੀਆਂ ਆਪ ਜ਼ਿੰਮੇਵਾਰ। ਇਹ ਸੁਖਬੀਰ ਬਾਦਲ ਨੇ ਲਿਖਿਆ ਜੀ। ਠੀਕ ਹੈ ਜੀ। ਹੁਣ ਤੁਸੀਂ ਦੋਵਾਂ 'ਚ ਜਿਹੜੀ ਗੱਲ ਸਾਂਝੀ ਹੈ ਉਹ ਹੈ ਕਿ ਉਹਨਾਂ ਨੇ ਲਿਖਿਆ, ਭਗਵੰਤ ਮਾਨ ਹੋਰਾਂ ਨੇ, ਆਹ ਜਨਾਬ ਅੱਜ ਕੱਲ ਸਿੱਖ ਮਾਮਲਿਆਂ ਦੇ ਮਦਈ ਬਣੇ ਹੋਏ ਨੇ। ਇਹਨਾਂ ਨੇ ਲਿਖਿਆ, ਸੁਖਬੀਰ ਬਾਦਲ ਨੇ, ਅੱਜ ਕੱਲ ਸਟੇਟ ਇਹਨਾਂ ਦੇ ਹੱਥਾਂ 'ਚ ਹੈ। ਦੋਏ ਅੱਜ ਕੱਲ ਤੇ ਖੇਡ ਰਹੇ ਨੇ। ਠੀਕ ਹੈ। ਦੋਵਾਂ ਨੇ ਅੱਜ ਕੱਲ ਸ਼ਬਦ ਵਰਤਿਆ। ਅੱਛਾ। ਤੇ ਦੋਏ ਇੱਕ ਦੂਏ ਨੂੰ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਇਹ ਪੰਜਾਬ ਦਾ ਹਿਤੈਸ਼ੀ ਨਹੀਂ ਹੈ, ਪੰਜਾਬ ਦਾ ਹਿਤੈਸ਼ੀ ਨਹੀਂ ਹੈ। ਸ਼ਰਾਬ ਪੰਜਾਬ 'ਚ ਠੇਕੇ ਸਰਕਾਰਾਂ ਖੋਲਦੀਆਂ, ਘਰ ਘਰ ਚਲਾਉਂਦੀਆਂ, ਦੁਕਾਨਾਂ ਖੋਲਦੀਆਂ, ਤੇ ਫਿਰ ਇਹਦਾ ਮਤਲਬ ਤੁਸੀਂ ਸ਼ਰਾਬ ਪੀਣ ਨਾਲ ਜਾਇਜ਼ ਠਹਿਰਾਉਂਦੇ ਹੋ। ਤੇ ਹੁਣ ਹੋਲੀ ਕਿਵੇਂ ਖੇਡਣੀ ਹੈ ਜੀ, ਕਿਹੜੀ ਰਵਾਇਤ ਹੈ, ਕੀ ਨਹੀਂ ਹੈ, ਤੇ ਇਹ ਭਗਵੰਤ ਮਾਨ ਸਿੱਖੀ ਮਾਮਲਿਆਂ ਬਾਰੇ ਦੱਸਣਗੇ। ਜੀ। ਸੋ ਦੋਏ ਆਪਣੇ ਆਪਣੇ ਥਾਂ ਦੇ ਉੱਤੇ ਆਪੋ ਆਪਣੀ ਓਛੀ ਰਾਜਨੀਤੀ ਕਰਦੇ ਨਜ਼ਰ ਆਏ ਮੈਨੂੰ। ਦੋਵਾਂ ਦੀ ਮੈਨੂੰ ਸਮਝ ਦੇ ਉੱਤੇ ਮਤਲਬ ਸ਼ੰਕੇ ਹੁੰਦੇ ਨੇ ਕਿ ਇਹ ਦੋਏ ਕਹਿਣਾ ਕੀ ਚਾਹੁੰਦੇ ਨੇ। ਇਹਨਾਂ ਦੋਵਾਂ ਦੀਆਂ ਇਹ ਬੋਲਾਂ ਨਾਲ ਕਿਹੜਾ ਪੰਜਾਬ ਦਾ ਭਲਾ ਹੋਣ ਲੱਗਿਆ। ਦੋਏ ਵੀਡੀਓ ਪੰਜਾਬ ਦਾ ਕੀ ਸਵਾਰ ਦੇਣਗੇ ਹੁਣ। ਬਿਲਕੁਲ ਸਹੀ ਹੈ। ਸੋ ਮੇਰਾ ਕਹਿਣ ਤੋਂ ਭਾਵ ਸਿਰਫ ਇੰਨਾ ਕਿਹਾ ਕਿ ਇਹ ਥੋੜੀ ਸਿਆਸਤ ਚੋਂ, ਹੇਠਲੇ ਪੱਧਰ ਦੀ ਟਿੱਪਣੀਆਂ ਚੋਂ ਘੱਟੋ ਘੱਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਬਾਹਰ ਰਹਿ ਜਾਣਾ ਚਾਹੀਦਾ। ਚਲੋ ਮੈਂ ਉਹਨਾਂ ਨੂੰ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਬੇਨਤੀ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਬਣੋ। ਆ ਹਲਕੇ ਪੱਧਰ ਦੀ ਸਿਆਸਤ ਤੋਂ ਬਚੋ। ਪੰਜਾਬ ਤੁਹਾਤੋਂ ਬਹੁਤ ਉਮੀਦਾਂ ਰੱਖਦਾ, ਅਜੇ ਵੀ ਬਹੁਤ ਉਮੀਦਾਂ ਰੱਖਦਾ। ਪ੍ਰਵੀਨ ਜੀ, ਪੰਜਾਬ ਨੂੰ ਅਜੇ ਵੀ ਆਸ ਹੈ ਕਿ ਭਗਵੰਤ ਮਾਨ ਕੇਜਰੀਵਾਲ ਤੇ ਰਾਘਵ ਚੱਡਾ ਨੂੰ ਲਾਂਭੇ ਕਰਕੇ ਪੰਜਾਬ ਦੇ ਹੱਕ 'ਚ ਖੜੇਗਾ। ਹਾਂਜੀ, ਬਿਲਕੁਲ ਬਿਲਕੁਲ। ਅਜੇ ਵੀ ਆਸ ਕਰੀ ਬੈਠਾ ਹੈ, ਜਦੋਂ ਕਿ ਇੰਨਾ ਕੁਛ ਉਧਰ ਦੇ ਹਵਾਲੇ ਨਾਲ ਹੋ ਰਿਹਾ, ਸਾਰਾ ਕੁਝ ਦਿੱਲੀ ਨੂੰ ਜਾ ਰਿਹਾ। ਜੀ ਜਮਾ ਪੰਜਾਬ ਦੀਆਂ ਆਸਾਂ ਤੇ ਪਾਣੀ ਨਾ ਫੇਰੋ। ਜੇ ਪਹਿਲਿਆਂ ਨੇ ਸਿੱਖੀ ਦਾ ਭਲਾ ਕੀਤਾ ਹੁੰਦਾ, ਪੰਜਾਬ ਦਾ ਭਲਾ ਕੀਤਾ ਹੁੰਦਾ, ਤਾਂ ਅੱਜ ਤੁਸੀਂ ਸੱਤਾ 'ਚ ਨਾ ਹੁੰਦੇ। ਜੀ। ਜੇ ਉਹਨਾਂ ਨੇ ਬੇੜਾ ਬਿਠਾਇਆ ਤਾਂ ਪੰਜਾਬ ਨੇ ਉਹਨਾਂ ਨੂੰ ਹਰਾਇਆ ਤੇ ਤੁਹਾਨੂੰ ਜਿਤਾਇਆ। ਬਿਲਕੁਲ। ਉਹਨਾਂ ਨੂੰ ਉਹਨਾਂ ਦੀਆਂ ਕਰਨੀਆਂ ਦਾ ਫਲ ਪੰਜਾਬ ਨੇ ਵੋਟਾਂ 'ਚ ਹਰਾ ਕੇ ਦੇਤਾ ਤੇ ਕਾਨੂੰਨੀ ਤੌਰ ਤੇ ਦੇਣ ਦਾ ਅਧਿਕਾਰ ਤੁਹਾਨੂੰ ਦਿੱਤਾ। ਦੋ ਉਹਨਾਂ ਨੂੰ ਉਹਨਾਂ ਦੇ ਕਰਨੀਆਂ ਦਾ ਫਲ। ਪਰ ਆਹ ਕਿਹੋ ਜਿਹੀ ਰਾਜਨੀਤੀ ਆ। ਸੋ ਇਸ ਦੇ ਉੱਤੇ ਗੌਰ ਕਰੇ ਆਮ ਆਦਮੀ ਪਾਰਟੀ, ਗੌਰ ਕਰੇ ਇਹਨਾਂ ਦਾ ਥਿੰਕਰ ਟੈਂਕ ਨੇ, ਜਿਹੜੇ ਥਿੰਕ ਟੈਂਕ ਬਣੇ ਹੋਏ ਨੇ, ਤੇ ਗੌਰ ਕਰੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਟੀਮ ਕਿ ਅਸੀਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਦਾ ਕਿਹੋ ਜਿਹਾ ਅਕਸ ਸਾਹਮਣੇ ਪੇਸ਼ ਕਰ ਰਹੇ ਹਾਂ। ਕੌਣ ਸਲਾਹਕਾਰ ਨੇ, ਉਹ ਸਲਾਹਕਾਰਾਂ ਨੂੰ ਮੇਰਾ ਮਤਲਬ ਦੁਬਾਰਾ ਪੜਚੋਲ ਕਰ ਲੈਣੀ ਚਾਹੀਦੀ ਹੈ। ਜੇ ਸਾਡੇ ਲੀਡਰ ਇੰਨੇ ਪੰਜਾਬ ਪ੍ਰਸਤ ਹੈ ਤੇ ਪੰਜਾਬ ਦੇ ਲੋਕ ਤਾਂ ਧਰਨੇ ਤੇ ਵੀ ਬੈਠੇ ਆ, ਉਹਨਾਂ ਲੋਕਾਂ ਦੀ ਆਵਾਜ਼ ਬਣਿਆ ਜਾ ਸਕਦਾ ਹੈ। ਬਿਲਕੁਲ। ਕਾਸ਼ ਕਿਤੇ ਸੁਖਬੀਰ ਸਿੰਘ ਬਾਦਲ ਬਹਿਬਲ ਕਲਾਂ ਗੋਲੀਕਾਂਡ ਵਾਸਤੇ ਸੰਘਰਸ਼ ਕਰਨ। ਕਾਸ਼ ਕਿਤੇ ਭਗਵੰਤ ਮਾਨ ਜ਼ੀਰੇ ਫੈਕਟਰੀ ਦੇ ਮੂਹਰੇ ਲੱਗਿਆ ਮੋਰਚਾ, ਉਹਦੇ ਜਾ ਕੇ ਪੰਜਾਬੀਆਂ ਦੀ ਆਵਾਜ਼ ਬਣਨ। ਕਾਸ਼ ਕਿਤੇ ਭਗਵੰਤ ਮਾਨ ਮਾਨਸਾ ਵੀ ਜਾਣ ਤੇ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਕਹਿਣ ਕਿ ਜਿਹੜੇ ਲੋਕਾਂ ਨੇ ਪੰਜਾਬ ਦੀ ਲੁੱਟ ਕੀਤੀ ਹੈ, ਉਹਨਾਂ ਲੋਕਾਂ ਨੂੰ ਭਾਈ ਸਲਾਖਾਂ ਦੇ ਪਿੱਛੇ ਕਰੋ। ਫੋਟੋਆਂ ਸ਼ੇਅਰ ਕਰਕੇ ਕੀ ਹੋ ਜਾਊਗਾ? ਡਰਾਮਾ ਥੋੜ੍ਹਾ ਚੱਲ ਰਿਹਾ। ਲਤੀਪੁਰੇ ਵਾਲਿਆਂ ਦੇ ਮਕਾਨ ਬਣ ਗਏ। ਇਹਨਾਂ ਨੇ ਮਕਾਨ ਉਹਨਾਂ ਨੂੰ। ਹਾਂ, ਬਿਲਕੁਲ। ਅਜੇ ਵੀ ਬਿਨ ਛੱਤਾਂ ਨੇ ਉਹ ਲੋਕ। ਸੁਖਬੀਰ ਸਿੰਘ ਦੁਬਾਰਾ 47 ਦਾ ਕੌਣ ਚਲਾ ਗਿਆ ਮਨਾ ਰਹੇ ਸੀ ਮੋਹਾਲੀ ਜਾਣ ਮੋਰਚੇ ਦੇ ਵਿੱਚ ਬੈਠਣ। ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਪੰਥਕ ਸੰਘਰਸ਼ ਕਰਨ ਵਾਲੇ ਕੌਣ ਨੇ ਤੇ ਰਾਜਨੀਤੀ ਕਰਨ ਵਾਲੇ ਕੌਣ ਨੇ। ਮੌਕਾ ਹਜੇ ਵੀ ਹੈ, ਦੋਨਾਂ ਦੇ ਕੋਲੋਂ ਮੌਕਾ ਖੁੰਝਿਆ ਨੇ, ਕਰਕੇ ਦਿਖਾਉਣਗੇ। ਹਾਂ, ਇੱਕ ਪਾਵਰ ਦੇ ਵਿੱਚ ਇੱਕ ਪਾਵਰ ਚ ਆਉਣ ਲਈ ਸੰਘਰਸ਼ ਕਰ ਸਕਦੇ ਆ। ਰੌਲਾ ਇਹ ਹੈ ਕਿ ਇੱਕ ਜਿਹੜਾ ਤੁਸੀਂ ਪੱਖ ਹੋਇਆ ਨਾ ਸ਼ਰਮਾ ਜੀ, ਉਹ ਬਹੁਤ ਮੈਨੂੰ ਚੰਗਾ ਲੱਗਿਆ ਕਿ ਅਸਲ ਦੇ ਵਿੱਚ ਪੰਜਾਬ ਦੀ ਮੰਗ ਇਹ ਨਹੀਂ ਹੈ ਕਿ ਤੁਸੀਂ ਟਵੀਟੋ ਟਵੀਟੀ ਹੋਈ ਚੱਲੋ। ਇਹ ਮੁੱਦਿਆਂ ਤੋਂ ਡਿਰੇਲ ਕਰ ਰਹੇ ਹੋ ਔਰ ਮੁੱਖ ਮੰਤਰੀ ਸਾਹਿਬ ਜ਼ਿਆਦਾ ਜ਼ਿੰਮੇਵਾਰ ਨੇ ਕਿਉਂਕਿ ਉਹ ਸੱਤਾ ਦੇ ਵਿੱਚ ਨੇ। ਵਿਰੋਧੀ ਧਿਰਾਂ ਦਾ ਕੰਮ ਹੁੰਦਾ ਸਰਕਾਰ ਨੂੰ ਡਿਰੇਲ ਕਰਨਾ, ਸਦਨ ਨਹੀਂ ਚੱਲਣ ਦੇਣਾ, ਆਪਦੇ ਨੈਰੇਟਿਵ ਦੇ ਮੁਤਾਬਕ ਸਿਆਸਤ ਕਰਨੀ, ਤਾਂ ਵਿਰੋਧੀਆਂ ਦਾ ਕੰਮ ਹੈ। ਤੁਸੀਂ ਵਿਰੋਧੀਆਂ ਦਾ ਕੰਮ ਸਗੋਂ ਸੁਖਾਲਾ ਕਰ ਰਹੇ ਹੋ, ਉਹਨਾਂ ਨੂੰ ਵਿਕਟਿਮਾਈਜ਼ ਹੋਣ ਦਾ ਮੌਕਾ ਦੇ ਰਹੇ ਹੋ ਕਿ ਕੱਲ ਨੂੰ ਕਹਿਣ ਕਿ ਬਾਈ ਆਹ ਵੇਖੋ ਸਾਨੂੰ ਭਗਵੰਤ ਮਾਨ ਸਟੇਜਾਂ ਤੋਂ ਬਾਹਾਂ ਮਾਰ ਕੇ ਕਹਿੰਦਾ ਕਿ ਮੈਂ ਕਰੂੰ ਅੰਦਰ, ਜਦਕਿ ਤੁਸੀਂ ਕਹੋ ਕਿ ਕਾਨੂੰਨ ਕਰੇਗਾ ਅੰਦਰ, ਅਸੀਂ ਕਾਰਵਾਈ ਕਰਾਂਗੇ, ਅਸੀਂ ਧੜਾਲੇ ਦੇ, ਅਸੀਂ ਡਰਦੇ ਨਹੀਂ, ਅਸੀਂ ਉਹਨਾਂ ਦੇ ਚਿੱਠੇ ਖੋਲਾਂਗੇ, ਕਾਨੂੰਨ ਆਪਦਾ ਕੰਮ ਕਰੇ। ਪਰ ਪਤਾ ਨਹੀਂ ਕਿਉਂ ਅੱਜ ਕੱਲ ਸਰਕਾਰ ਜਿਹੜੀ ਆ ਉਹ ਕਿਹੜੇ ਪਾਸੇ ਨੂੰ ਤੁਰੀ ਹੋਈ ਹੈ।